अपने नाल जिहड़ा जी बलतेज पन्नू जी हुण इस टाइम जुड़ चुके ने। बलतेज पन्नू जी, जी आयां नूं, सत श्री अकाल है जी एक बारी फिर। सत श्री अकाल जी, बहुत धन्नवाद जी, मेहरबानी जी। तो बिल्कुल ताज़ा तरीन हालात ਆਪਾਂ देख ही रहे हैं। 67 ਜਿਹੜੀਆਂ ਸੀਟਾਂ ਆ, ਹੁੰਜਾ ਫੇਰ ਜਿੱਤ, ਝਾੜੂ ਫੇਰ ਜਿੱਤ ਜਿਹੜੀ ਆ ਜੀ ਉਹਨਾਂ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਿੱਤ ਪ੍ਰਾਪਤ ਜਿਹੜੀ ਆ ਜੀ ਕਰ ਰਹੀ ਆ। ਸੋ ਓਵਰਆਲ ਐਨਾਲਿਸਿਸ ਕੀ ਆ ਜੀ ਇਸ ਪੂਰੇ ਜਿੱਤ ਦਾ? आई थिंक मैं इस तरीके दे नाल गिन सकदा जी कि असी बेशक 26 जनवरी ਨੂੰ ਸੈਲੀਬ੍ਰੇਟ ਕਰਦੇ ਹੋਈਏ, 15 ਅਗਸਤ ਨੂੰ ਸੈਲੀਬ੍ਰੇਟ ਕਰਦੇ ਹੋਈਏ, ਪਾਰਟੀ ਲੈਵਲ ਨੂੰ ਤੁਸੀਂ ਸਾਈਡ ਤੇ ਛੱਡ ਦਿਓ। 10 ਫਰਵਰੀ ਜਿਹੜੀ ਇਹਨਾਂ ਦੀ, ਇਹ ਅਸਲ ਦੇ ਵਿੱਚ ਆਜ਼ਾਦੀ ਦਾ ਦਿਨ ਜਿਹੜਾ ਮਨਾਉਣਾ ਚਾਹੀਦਾ ਜੀ। ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਦੀ ਸੋਚ ਜਿਹੜੀ ਆ ਆਜ਼ਾਦ ਹੋਈ ਹੈ। ਆਜ਼ਾਦ ਹੋਈ ਇਹ ਸੋਚ ਦੇ ਵਿੱਚ ਸ਼ਰਾਬ ਕਿਤੇ ਮਾਇਨੇ ਨਹੀਂ ਰੱਖੇ, ਪੈਸੇ ਨੇ ਕਿਸੇ ਜਗ੍ਹਾ ਤੇ ਮਾਇਨੇ ਨਹੀਂ ਰੱਖੇ, ਸਰਸੇ ਵਾਲੇ ਸਾਹਿਬ ਦੀਆਂ ਵੋਟਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਮਾਇਨੇ ਜਿਹੜੀਆਂ ਉਹਨਾਂ ਨੇ ਨਹੀਂ ਰੱਖਿਆ ਜੀ। ਲੋਕੀ ਐਸੇ ਜਿਹੜਾ ਜੀ ਉਹ ਪੈ ਨਿਕਲੇ, ਉਹਨਾਂ ਨੇ ਪੈਸਾ ਵੀ ਨਕਾਰਤਾ, ਉਹਨਾਂ ਨੇ ਗੁੰਡਾਗਰਦੀ ਵੀ ਨਕਾਰਤੀ, ਉਹਨਾਂ ਨੇ ਹੰਕਾਰ ਵੀ ਨਕਾਰ ਦਿੱਤਾ। ਉੱਥੇ ਆਮ ਬੰਦਾ ਜਿਹੜਾ ਸੀਗਾ, ਇੱਕ ਜਿਹੜਾ ਆਮ ਲੋਕਾਂ ਦੇ ਵਿੱਚੋਂ ਉੱਠਿਆ ਹੋਇਆ ਸੀਗਾ, ਇੱਕ ਸਿਰੜੀ ਬੰਦਾ, ਉਹਨੂੰ ਇੰਨੀ ਜਿਹੜੀ ਜੀ ਤਾਕਤ ਬਖਸ਼ ਦਿੱਤੀ ਕਿ ਲੈ ਕਰਕੇ ਦਿਖਾ ਹੁਣ ਕੰਮ। ਹੁਣ ਜ਼ਿੰਮੇਵਾਰੀ ਉਹਦੀ ਜਿਹੜੀ ਜੀ ਜ਼ਿਆਦਾ ਹੋ ਗਈ। ਜਿਹੜੀ ਕਿਰਨ ਬੇਦੀ ਦੀ ਹਾਰ ਹੈ ਔਰ ਉਹ ਵੀ ਉਹਦੇ ਹੰਕਾਰ ਦੀ ਹਾਰ ਹੈ। ਮਨਜਿੰਦਰ ਸਿੰਘ ਸਰਸਾ ਦੀ ਹਾਰ ਜਿਹੜੀ ਹੈ ਜੀ ਉਹਦੇ ਹੰਕਾਰ ਦੀ ਹਾਰ ਹੈ। ਜਿੰਨਾ ਉਹ ਕਹਿੰਦਾ ਸੀਗਾ ਕਿ ਅਰਬਾਂਪਤੀ ਹੈ, ਸਭ ਤੋਂ ਅਮੀਰ ਕੈਂਡੀਡੇਟ ਸੀਗਾ ਜੀ। ਗੁਰਦੁਆਰੇ ਦੇ ਵਿੱਚ ਜਿਹੜੀ ਸਰਾਂ ਸੀ ਉਹ ਅਕਾਲੀਆਂ ਨੇ ਪੂਰੀ ਕਬਜ਼ੇ 'ਚ ਕਰੀ ਰੱਖੀ। ਖਬਰਾਂ ਆਉਂਦੀਆਂ ਰਹੀਆਂ ਕਿ ਉੱਥੇ ਜਿਹੜੀ ਸ਼ਰਾਬ ਵੀ ਇਹ ਰੱਖ ਕੇ ਪੀਂਦੇ ਰਹੇ। ਇਹ ਸਾਰੀਆਂ ਚੀਜ਼ਾਂ ਤਾਂ ਅਕਸਰ ਜਿਹੜੀਆਂ ਉਹ ਸਾਹਮਣੇ ਆਉਣੀਆਂ ਹੀ ਸੀਗੀਆਂ ਜੀ। ਪਰ ਏਡੀ ਵੱਡੀ ਜਿੱਤ ਕਿਸੇ ਵੀ ਕਿਆਸ ਨਹੀਂ ਸੀ, ਕਿਸੇ ਦੇ ਕਿਆਸ ਦੇ ਵਿੱਚ, ਕਿ ਏਡੀ ਵੱਡੀ ਜਿੱਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਏਡੀ ਵੱਡੀ ਜਿੱਤ ਹੋਈ ਹੈ ਕਿ ਇਸ ਵੇਲੇ ਜਿੱਤੀਆਂ ਹੋਈਆਂ ਸੀਟਾਂ ਦਾ ਜਿੱਥੋਂ ਲੀਡ ਕਰ ਰਹੇ ਨੇ ਉਹ 67 ਨੇ, 67। 3 ਸੀਟਾਂ ਦੇ ਉੱਤੇ ਸਿਰਫ ਬੀਜੇਪੀ ਜਿਹੜੀ ਹੈ ਜੀ ਉਹ ਲੀਡ ਕਰ ਰਹੀ ਹੈ। ਮੈਂ ਤਾਂ ਮਜ਼ਾਕ ਨਾਲ ਉਹਨੇ ਕਹਿ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ 2 ਵੀਲਰ ਦੇ ਉੱਤੇ ਟ੍ਰਿਪਲ ਸਵਾਰੀ ਜਿਹੜੀ ਅਲਾਓ ਕਰ ਦੇਣੀ ਚਾਹੀਦੀ ਹੈ, ਚਾਹੇ ਤਾਂ ਕਿ ਤਿੰਨੇ ਜਾਣੇ ਚੜ ਕੇ ਇੱਕੋ ਸਕੂਟਰ ਦੇ ਉੱਤੇ ਵਿਧਾਨ ਸਭਾ ਆ ਜਾਇਆ ਕਰਨ। ਇਹੋ ਜਿਹੇ ਹਾਲਾਤ ਜਿਹੜੇ ਜੀ ਉਹ ਬੀਜੇਪੀ ਦੇ ਬਣਾਤੇ ਆ। ਕੋਈ ਕਹਿ ਸਕਦਾ 8 ਮਹੀਨਿਆਂ ਦੇ ਵਿੱਚ ਕਿਵੇਂ ਜਾਦੂ ਜਿਹੜਾ ਸਿਰ ਚੜ ਕੇ ਬੋਲਦਾ ਸੀ 56 ਇੰਚ ਦੀ ਛਾਤੀ ਵਾਲੇ ਬੰਦੇ ਦਾ, ਕਹਿੰਦੇ ਸੀ ਮੋਦੀ ਦੀ ਸੁਨਾਮੀ ਹੈ, ਉਹ ਸੁਨਾਮੀ ਦਾ ਪਾਣੀ ਦਾ ਬੁਲਬੁਲਾ ਸਾਬਤ ਹੋਈ। ਔਰ ਜਿਹਨੂੰ ਪਾਣੀ ਦਾ ਬੁਲਬੁਲਾ ਕਹਿੰਦੇ ਸੀ ਉਹ ਸੁਨਾਮੀ ਬਣ ਕੇ ਛਾ ਗਿਆ ਜੀ। ਔਰ ਐਸਾ ਛਾਇਆ ਜੀ, ਲੋਕਾਂ ਨੇ ਐਸਾ ਜਿਹੜਾ ਸੀਗਾ ਉਹ ਝਾੜੂ ਫੇਰਿਆ, ਉਹਦੇ ਮੂਹਰੇ ਕੋਈ ਬੰਦਾ ਜਿਹੜਾ ਜੀ ਨਾ ਅੜਿਆ, ਨਾ ਲੋਕਾਂ ਨੇ ਜਿਹੜਾ ਸੀਗਾ ਉਹ ਅੜਨ ਦਿੱਤਾ। ਲੋਕਾਂ ਦੀ ਇਹ ਜਾਗਰਤੀ ਅੱਜ ਇਹਨੂੰ ਕਿਹਾ ਸਕਦਾ ਕਿ ਲੋਕਾਂ ਦੀ ਸੋਚ ਜਿੰਦਾਬਾਦ। ਲੋਕ ਜਿਹੜੇ ਨੇ ਜਿੰਦਾਬਾਦ। ਅਸੀਂ ਦੁਆ ਗੋ ਹਾਂ ਜੀ ਸਾਰੇ ਕਿ ਪੰਜਾਬ ਤੱਕ ਆਉਂਦਿਆਂ ਆਉਂਦਿਆਂ ਇਹ ਜਿਹੜੀ ਸੋਚ ਹੈ ਲੋਕਾਂ ਦੀ ਇਸੇ ਤਰੀਕੇ ਦੇ ਨਾਲ ਜਿਉਂਦਾ ਹੋ ਜੇ। ਕਾਸ਼ ਕਿਤੇ ਸਾਡਾ ਇਸ ਵੇਲੇ ਜਿਹੜਾ ਅਪੰਗ ਹੋਇਆ ਪਿਆ ਪੰਜਾਬ, ਜਿਹੜਾ ਇਸ ਵੇਲੇ ਕਿੰਗਲਾ ਹੋਇਆ ਪਿਆ ਪੰਜਾਬ ਆ ਜੀ, ਕਿਤੇ ਇੱਥੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਐਸੀ ਸੋਚ ਆ ਜੇ ਕਿ ਅਸੀਂ ਸ਼ਰਾਬ ਲੈ ਕੇ ਵੋਟਾਂ ਨਹੀਂ ਪਾਉਣੀਆਂ, ਅਸੀਂ ਪੈਸੇ ਲੈ ਕੇ ਵੋਟਾਂ ਨਹੀਂ ਪਾਉਣੀਆਂ, ਅਸੀਂ ਅਕਾਲੀਆਂ ਦੀ ਗੁੰਡਾਗਰਦੀ ਤੇ ਡਰਨਾ ਨਹੀਂ। ਤਾਂ ਅਕਾਲੀਆਂ ਦਾ ਨਾਮੋ ਨਿਸ਼ਾਨ ਜਿਹੜਾ ਜੀ ਇੱਥੋਂ ਪੰਜਾਬ ਦੇ ਵਿੱਚੋਂ ਮਟਾਉਣ ਵੱਲ ਨੂੰ ਸ਼ੁਰੂਆਤ ਜਿਹੜੀ ਇਹਨਾਂ ਦੀ ਹੋ ਚੁੱਕੀ ਹੈ। ਇਹ ਮੈਂ ਕਹੂੰਗਾ ਕਿ ਇੱਕ ਬੱਚੇ ਨੇ ਦਿੱਲੀ ਦੇ ਵਿੱਚ ਜਨਮ ਲਿਆ ਸੀ, ਉਹਦਾ ਬਚਪਨ ਜਿਹੜਾ ਸੀਗਾ ਉਹਨੇ ਤੁਰਨਾ ਸਿੱਖਿਆ ਪੰਜਾਬ ਦੇ ਵਿੱਚ 4 ਸੀਟਾਂ ਤੋਂ। ਅੱਜ ਉਹ ਭਰ ਜਵਾਨੀ ਦੇ ਵਿੱਚ ਦਿੱਲੀ ਦੇ ਵਿੱਚ ਦਿਸ ਰਿਹਾ ਤੇ ਹੋ ਸਕਦਾ ਉਹਦਾ ਵਿਆਹ ਮੰਗਣਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ 2017 ਦੀਆਂ ਇਲੈਕਸ਼ਨ ਦੇ ਦੌਰਾਨ ਹੋਵੇ ਜੀ। ਜੀ ਬਿਲਕੁਲ ਜੀ, ਇਹ ਬਹੁਤ ਜਿਹੜੀ ਜੀ ਅਹਿਮ ਚੀਜ਼ ਆ। ਜਿੱਦਾਂ ਆਪਾਂ ਪਹਿਲੋਂ ਵੀ ਜਦੋਂ ਗੱਲ ਕਰ ਰਹੇ ਸੀ ਵੀ ਧੂਰੀ ਦੀਆਂ ਇਲੈਕਸ਼ਨ ਹੁਣ ਜਿਹੜਾ ਇਹਨਾਂ ਦੇ ਮੁੱਖ ਏਜੰਡੇ ਦੇ ਉੱਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਸੋ ਅਜੇ ਤੱਕ ਕਿਸੇ ਜਿਹੜੇ ਜੀ ਪੰਜਾਬ ਦੇ ਕਾਂਗਰਸੀ ਜਾਂ ਜਿਹੜੇ ਅਕਾਲੀ ਦਲ ਦੇ ਜਾਂ ਕਿਸੇ ਹੋਰ ਨੇਤਾ ਦਾ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਆਇਆ ਹੋਵੇ? ਸ਼ਾਇਦ ਸਰਸੇ ਵਾਲੇ ਦੀ ਫਿਲਮ ਦਾ ਪ੍ਰੀਮੀਅਰ ਨਾ ਹੋਵੇ, ਉਧਰ ਨਾ ਗਏ ਹੋਏ ਹੁਣ ਸਾਰੇ ਜੀ, ਦਿਸ ਨਹੀਂ ਰਿਹਾ ਕੋਈ ਵੀ ਜੀ। ਜੀ ਬਿਲਕੁਲ ਜੀ, ਤੇ ਨੀਂਦ ਮੈਨੂੰ ਨਹੀਂ ਲੱਗਦਾ ਵੀ ਅੱਜ ਉਹਨਾਂ ਨੂੰ ਉਧਰ ਆਉਣੀ ਆ। ਸੋ ਓਵਰਆਲ ਜਿਹੜੀਆਂ 4 ਜਿਹੜੇ ਕਹਿੰਦੇ ਸੀ ਵੀ ਅਕਾਲੀ ਦਲ ਦੇ ਜਿਹੜੇ ਆ ਉੱਥੇ ਖੜੇ ਨੇ, ਉਹਨਾਂ ਦੀ ਵੀ ਜਿਹੜੀ ਆ ਬੁਰੀ ਤਰ੍ਹਾਂ ਕਹਿ ਲਓ ਵੀ ਹਾਰ ਹੋਈ ਆ। ਸੋ ਅਕਾਲੀ ਦਲ ਦੀ ਬਿੱਲੇ ਸਾਰੇ ਜਿਹੜੇ ਥੈਲਿਓਂ ਬਾਹਰ ਨੇ। ਬਿਲਕੁਲ ਜੀ, ਥੈਲੇ ਤੋਂ ਬਾਹਰ ਆ ਗਏ ਜੀ। ਇਹ ਤਾਂ ਗਏ ਸੀਗੇ, ਤੁਸੀਂ ਦੇਖੋ ਲਾਇਆ ਵੀ ਕਿਹਨਾਂ ਨੂੰ ਜੀ ਉੱਥੇ ਜਿਤਾਉਣ ਦੇ ਵਾਸਤੇ। ਇੱਕ ਉਸ ਜਗੀਰ ਕੌਰ ਨੂੰ ਜਿਹੜੀ ਆਪਣੀ ਧੀ ਦਾ ਜਬਰੀ ਗਰਭਪਾਤ ਕਰਨ ਦੇ ਦੋਸ਼ ਦੇ ਵਿੱਚ ਦੋਸ਼ੀ ਠਹਿਰਾਈ ਹੋਈ ਹੈ ਅਦਾਲਤ ਨੇ, ਔਰ ਉਹ ਜਿਹੜੀ ਹੈ ਜੀ ਇਸ ਵੇਲੇ ਜ਼ਮਾਨਤ ਦੇ ਉੱਤੇ ਬਾਹਰ ਹੈ।
ਇੱਕ ਆਪਣੀ ਧੀ ਮਰਾਉਣ ਦੇ ਚੱਕਰ 'ਚ, ਦੂਜਾ ਲੋਕਾਂ ਦੇ ਪੁੱਤ ਖਾ ਗਿਆ, ਉਹਦੀ ਡਿਊਟੀ ਜਿਹੜੀ ਪੰਜਾਬ ਦੇ ਵੱਲੋਂ ਉੱਥੇ ਲਾਈ ਹੋਈ ਸੀਗੀ। ਜਦੋਂ ਇਹੋ ਜਿਹੇ ਲੋਕਾਂ ਦੀ ਡਿਊਟੀ ਸੀ, ਬੇੜਾ ਗਰਕ ਤਾਂ ਉਹਨਾਂ ਨੇ ਕਰਨਾ ਹੀ ਸੀਗਾ ਜੀ, ਉਹਨਾਂ ਨੇ ਕਰਤਾ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਕਰ ਦਿੱਤਾ। ਜੇ ਅਜੇ ਵੀ ਕੰਧ ਦੇ ਉੱਤੇ ਲਿਖਿਆ ਹੋਇਆ ਅਕਾਲੀ ਦਲ ਵਾਲੇ ਪੜ੍ਹਦੇ ਨਹੀਂ ਤਾਂ ਫਿਰ ਇਹ ਉਹਨਾਂ ਦੀ ਬਦਕਿਸਮਤੀ ਹੋ ਸਕਦੀ ਹੈ। ਦੂਸਰੀ ਗੱਲ, ਜਿਹੜਾ ਬੀਜੇਪੀ ਆ ਜੀ, ਉਹਨੂੰ ਇਹ ਹੁਣ ਸੋਚਣਾ ਪਊਗਾ, ਪੰਜਾਬ ਬੀਜੇਪੀ ਨੂੰ ਖਾਸ ਤੌਰ ਦੇ ਉੱਤੇ, ਜਿਹੜਾ ਡਰਾਮਾ 2 ਕੁ ਮਹੀਨੇ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਉਹ ਕਰਦੀ ਸੀਗੀ ਕਿ ਜਿਹੜਾ ਜੀ ਅਸੀਂ ਤਾਂ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਜੀ ਉਹ ਵਿੱਢ ਦਿੱਤੀ ਆ, ਜਾਂ ਉਹ ਇੱਥੇ ਕਹਿੰਦੀ ਸੀ ਆ ਰਿਹਾ ਜੀ ਤੇ ਅਮਿਤ ਸ਼ਾਹ ਨੂੰ ਬੁਲਾ ਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਪਿੰਡ ਸ਼ਹਿਰ ਜਿਹੜਾ ਜਾਣਾ ਜੀ, ਉਹ ਕਿੱਥੇ ਸਾਰਾ ਕੁਝ ਗਿਆ ਜੀ, ਉਹ ਸਾਰਾ ਕੁਝ ਖਤਮ ਹੋ ਗਿਆ। ਔਰ ਹੁਣ ਉਹ ਜਵਾਬ ਉਹਨੂੰ ਇੱਥੇ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਦੇਣਾ ਕਿ ਕਿਉਂ ਲੋਕਾਂ ਨਾਲ ਡਰਾਮਾ ਜਿਹੜਾ ਉਹ ਕਰੀ ਜਾਂਦੀ ਸੀਗੀ, ਉਹਦੇ ਵਿੱਚ ਤਾਂ ਕੱਖ ਵੀ ਨਹੀਂ ਹੈਗਾ ਸੀਗਾ ਜੀ। ਸੋ ਇਸ ਕਰਕੇ ਜੀ ਇਹ ਬੜਾ ਕੁਝ, ਮੈਂ ਪਹਿਲਾਂ ਵੀ ਆਪਾਂ ਪੰਜਾਬੀ ਰੇਡੀਓ USA ਤੇ ਗੱਲ ਕਰਦੇ ਰਹੇ ਹਾਂ ਕਿ ਦਿੱਲੀ ਦੇ ਨਤੀਜੇ ਜਿਹੜੇ ਨੇ ਉਹ ਬਹੁਤ ਵੱਡਾ ਪ੍ਰਭਾਵ ਜਿਹੜਾ ਜੀ ਭਾਰਤ ਦੀ ਰਾਜਨੀਤੀ ਤੇ, ਹੁਣ ਤਾਂ ਮੈਂ ਕਹੂੰਗਾ, ਔਰ ਪੰਜਾਬ ਦੀ ਰਾਜਨੀਤੀ ਤੇ ਖਾਸ ਤੌਰ ਦੇ ਉੱਤੇ ਛੱਡਣਗੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ। ਔਰ ਇਹ ਵੀ ਤੈਅ ਹੋ ਗਿਆ ਜੀ ਕਿ 14 ਤਰੀਕ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਵੀ ਥੋੜੀ ਜੀ ਤੁਸੀਂ ਗੱਲ ਹੋ ਗਈ ਜੀ ਕਿ 14 ਫਰਵਰੀ 14 ਨੂੰ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ, 14 ਫਰਵਰੀ 15 ਨੂੰ ਉਹ ਦੁਬਾਰਾ ਸਹੁੰ ਚੁੱਕ ਰਹੇ ਨੇ ਜੀ। ਜੀ ਬਿਲਕੁਲ ਜੀ, ਪੂਰੇ 1 ਸਾਲ ਦੇ ਗੈਪ ਦੇ ਬਾਅਦ ਦੇ ਵਿੱਚ ਆਏ ਨੇ ਤੇ ਇਸ ਵਾਰ 67 ਜਿਹੜੀ ਆ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਆ, ਕਹਿ ਲਓ ਵੀ ਤੈਅ ਹੀ ਨੇ ਵੀ 67 ਜਿਹੜੀਆਂ ਸੀਟਾਂ ਆ ਉਹਨਾਂ ਨੇ ਜਿੱਤ ਕੇ ਉੱਥੇ ਪਹੁੰਚ ਜਾਣਾ ਆ। ਔਰ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਹੋਣਾ ਦਾ ਇਹ ਬਿਆਨ ਆਇਆ ਸੀ ਵੀ ਉਹ ਦਿੱਲੀ ਦੇ ਵਿੱਚ ਗਏ ਨੇ, ਉਹਨਾਂ ਨੇ ਚਾਰੇ ਜਿਹੜੇ ਕੈਂਡੀਡੇਟ ਆ, ਵੈਸੇ ਤਾਂ ਇੱਕ ਹੀ ਕੈਂਡੀਡੇਟ ਸੀ ਅਕਾਲੀ ਦਲ ਦਾ, ਤੇ ਉਹ ਚਾਰੇ ਜਿਹੜੇ ਹਲਕਿਆਂ ਦੇ ਵਿੱਚ ਗਏ, ਕਹਿੰਦੇ ਜੀ ਬੇਸ਼ੁਮਾਰ ਜਿਹੜੀ ਆ ਉਹਨਾਂ ਨੂੰ ਉੱਥੇ ਜਿਹੜੀ ਲੋਕ ਆ ਉਹ ਮਿਲ ਰਹੇ ਆ, ਉਹਨਾਂ ਦੇ ਹੱਕ ਦੇ ਵਿੱਚ ਆ, ਪਰ ਇਹ ਸਾਰੀ ਗੱਲ ਦੀ ਪੂਰੀ ਫੂਕ ਨਿਕਲ ਗਈ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਅਕਾਲੀ ਦਲ ਦੀਆਂ ਰੈਲੀਆਂ ਸੀਗੀਆਂ, ਮਾਫ ਕਰਨਾ ਬੀਜੇਪੀ ਦੀਆਂ, ਜਿਹਦੇ ਵਿੱਚ ਜਿਹੜੀ ਇੱਕ ਨਵੀਂ ਆ ਰਹੀ ਹੈ ਜੀ, ਪਹਿਲਾਂ ਉਹ ਦੱਸਦਾ ਕਿ ਅਰਵਿੰਦ ਕੇਜਰੀਵਾਲ ਨੇ 31,000 ਤੇ 583 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਇਹਦੀ ਸੀਟ ਆਪਣੀ ਜਿੱਤ ਲਈ ਹੈ ਜੀ 31,583 ਵੋਟਾਂ ਦੇ ਫਰਕ ਦੇ ਨਾਲ, ਔਰ ਕਿਰਨ ਬੇਦੀ ਨੂੰ 2476 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਇਹਦੀ ਇਹ ਹਾਰ ਹੋਈ ਹੈ। ਜਿਹੜੀ ਬੀਜੇਪੀ ਨੇ ਰੈਲੀਆਂ ਕੀਤੀਆਂ ਸੀ, ਜਿਹਦੇ ਵਿੱਚ ਖਾਸ ਤੌਰ ਤੇ ਨਰਿੰਦਰ ਮੋਦੀ ਦੀਆਂ 4 ਰੈਲੀਆਂ ਵੱਡੀਆਂ ਸ਼ਾਮਲ ਸੀ, ਉਹਦੇ ਵਿੱਚ ਅਕਾਲੀਆਂ ਨੂੰ ਕਿਤੇ ਵੀ ਸੱਦਿਆ ਨਹੀਂ ਸੀ ਗਿਆ ਜੀ। ਸੁਖਬੀਰ ਸਿੰਘ ਬਾਦਲ ਵੀ ਗਏ ਜ਼ਰੂਰ ਨੇ, ਪ੍ਰਕਾਸ਼ ਸਿੰਘ ਬਾਦਲ ਵੀ ਗਏ ਨੇ, ਪਰ ਉਹਨਾਂ ਨੇ ਕੋਈ ਰੈਲੀਆਂ ਵਗੈਰਾ ਨੂੰ ਬਹੁਤਾ ਜਿਹੜਾ ਸੰਬੋਧਨ ਨਹੀਂ ਕੀਤਾ। ਇੱਕ ਅੱਧੀ ਰੈਲੀ ਨੂੰ ਕੋਈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਸੀਗਾ ਉਹ ਸੰਬੋਧਨ ਜ਼ਰੂਰ ਕੀਤਾ ਸੀਗਾ। ਉਹ ਤਾਂ ਕੱਲ ਸ਼ਾਮ ਤੱਕ ਕਹੀ ਜਾਂਦੇ ਸੀਗੇ ਇਹ ਤਾਂ ਐਵੇਂ ਝੂਠੇ ਨੇ ਜਿਹੜੇ ਚੋਣ ਸਰਵੇਖਣ ਨੇ, ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਆ ਰਹੀ ਹੈ ਜੀ, ਤਾਂ ਉਹ ਤਾਂ ਕੱਲ ਸ਼ਾਮ ਤੱਕ ਕਹੀ ਜਾਂਦੇ ਸੀਗੇ ਜੀ। ਤੇ ਨਾਲ ਇਹ ਵੀ ਜਿਹੜੀ ਆਪਾਂ ਐਗਜ਼ਿਟ ਪੋਲ ਦੇ ਬਾਰੇ ਵੀ ਗੱਲ ਕਰੀਏ, 40-45 ਤੱਕ ਸੀਟਾਂ ਦਿੰਦੇ ਸੀ, ਜਦ ਕਿ ਯੋਗਿੰਦਰ ਯਾਦਵ ਜਿਹੜੇ ਕਹਿ ਰਹੇ ਸੀ ਵੀ ਅਸੀਂ ਅੰਦਰੂਨੀ ਸਰਵੇਖਣ ਕੀਤੇ ਆ, ਉਹ 57 ਸੀਟਾਂ ਦੇ ਰਹੇ ਸੀ, ਪਰ ਫਿਰ ਵੀ ਉਸ ਤੋਂ 10 ਵੱਧ ਜਿਹੜੀਆਂ ਸੀਟਾਂ ਆ 67, ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਵੀ 67 ਤੱਕ ਦਾ ਜਿਹੜਾ ਆંકੜਾ ਆ ਆਮ ਆਦਮੀ ਪਾਰਟੀ ਆ ਉਹ ਹਾਸਲ ਕਰ ਸਕੇਗੀ। ਤੁਹਾਨੂੰ ਕੀ ਲੱਗਦਾ ਕੀ ਜ਼ਿਆਦਾ ਇਸ ਦੇ ਵਿੱਚ ਵਜ੍ਹਾ ਰਹੀ? ਕੀ ਨਰਿੰਦਰ ਮੋਦੀ ਦੇ ਉੱਤੇ ਜ਼ਿਆਦਾ ਨਿਰਭਰ ਰਹਿਣਾ, ਕਿਰਨ ਬੇਦੀ ਦਾ ਕੈਂਡੀਡੇਟ ਬਣਨਾ, ਅਰਵਿੰਦ ਕੇਜਰੀਵਾਲ ਦੇ 49 ਦਿਨ, ਕੀ ਇਸ ਦੇ ਪਿੱਛੇ ਕਾਰਨ ਰਹੇ? ਦੋ ਅਹਿਮ ਚੀਜ਼ਾਂ ਨੇ ਸਭ ਤੋਂ ਵੱਡਾ ਰੋਲ ਜਿਹੜਾ ਜੀ ਇਹਦੇ ਵਿੱਚ ਨਿਭਾਇਆ ਜੀ। ਕਿਰਨ ਬੇਦੀ ਦੇ ਆਉਣ ਦੇ ਨਾਲ ਜਿਹੜੀ ਦਿੱਲੀ ਬੀਜੇਪੀ ਹੈ ਜੀ ਉਹਦੇ ਅੰਦਰ ਫੁੱਟ ਜਿਹੜੀ ਕਿ ਸਿੱਧਮ ਸਿੱਧੀ ਜਿਹੜੀ ਹੈ ਜੀ ਉਹ ਦਿਸ ਰਹੀ ਆ ਕਿਰਨ ਬੇਦੀ ਦਾ ਹਾਰਨਾ, ਕਿਉਂਕਿ ਕਿਰਨ ਬੇਦੀ ਨੂੰ ਬੀਜੇਪੀ ਦੀ ਜਿਹੜੀ ਦਿੱਲੀ ਇਕਾਈ ਦੀ ਲੀਡਰਸ਼ਿਪ ਹੈ ਜੀ ਉਹਨੇ ਹਰਾਇਆ। ਉਹਨੇ ਇਸ ਕਰਕੇ ਹਰਾਇਆ ਜੀ ਕਿ ਕਿਰਨ ਬੇਦੀ ਉੱਤੋਂ ਆ ਕੇ ਕਿਤੇ ਸਾਡੇ ਉੱਤੇ ਜਿਹੜਾ ਜੀ ਉਹ ਬੈਠ ਗਈ, ਇਹ ਤਾਂ ਸਾਡੀ ਜਗ੍ਹਾ ਸੀ। ਇਹ ਇੱਕ ਜਿਹੜਾ ਜੀ ਰੀਜ਼ਨ ਰਿਹਾ। ਦੂਸਰਾ ਜਿਹੜਾ ਰੀਜ਼ਨ ਇਹ ਰਿਹਾ, ਲੋਕਾਂ ਦੇ ਦਿੱਲੀ ਦੇ ਲੋਕਾਂ ਦੇ ਇੱਕ ਗੱਲ ਜਿਹੜੀ ਸਮਝ ਦੇ ਵਿੱਚ ਆ ਗਈ ਕਿ ਜੇ ਅਸੀਂ ਕਾਂਗਰਸ ਨੂੰ ਵੋਟ ਪਾਈ ਤਾਂ ਕਾਂਗਰਸ ਨੂੰ ਜੇ ਵੋਟ ਪਾਈ ਤਾਂ ਇਹਦਾ ਫਾਇਦਾ ਜਿਹੜਾ ਬੀਜੇਪੀ ਲੈ ਜੂਗੀ। ਇਸ ਕਰਕੇ ਉਹਨਾਂ ਨੇ ਕਾਂਗਰਸ ਦਾ ਸੁਪਨਾ ਹੀ ਸਾਫ਼ ਕਰਤਾ ਜੀ। ਉਹ ਜਿਹੜੀ ਕਾਂਗਰਸ ਦਾ ਵੋਟ ਬੈਂਕ ਸੀਗਾ, ਉਹ ਚਾਹੇ ਸਿੱਖ ਵੋਟ ਬੈਂਕ ਸੀਗਾ, ਚਾਹੇ ਮੁਸਲਿਮ ਵੋਟ ਬੈਂਕ ਸੀਗਾ, ਚਾਹੇ ਗਰੀਬ ਵੋਟ ਬੈਂਕ ਸੀਗਾ, ਜਿਹੜਾ ਕਾਂਗਰਸ ਦਾ ਹੁੰਦਾ ਸੀ ਕਿਸੇ ਟਾਈਮ, ਉਹ ਸਾਰੇ ਦਾ ਸਾਰਾ ਜਿਹੜਾ ਸੀਗਾ ਉਹ ਝੁਕ ਗਿਆ ਆਮ ਆਦਮੀ ਪਾਰਟੀ ਵੱਲ ਨੂੰ। ਆਈ ਥਿੰਕ, ਮੈਨੂੰ ਇਹ ਲੱਗਦਾ ਜੀ ਕਿ ਕਾਂਗਰਸ ਦੇ ਉੱਤੋਂ ਗਾਂਧੀ ਪਰਿਵਾਰ ਦਾ ਪੱਤਾ ਸਾਫ਼
ਆਲਮੋਸਟ। ਜੀ 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 ਜੇ ਗਾਂਧੀ ਅਜੇ ਵੀ ਜਿਹੜੇ ਆ ਫੱਟੇ ਫੁੱਟੇ ਜੇ ਲੈ ਕੇ ਥੋੜੇ ਖੜੇ ਨੇ, ਰਾਹੁਲ ਹਟਾਓ, ਪ੍ਰਿਯੰਕਾ ਲਿਆਓ, ਅਜੇ ਵੀ ਇਹਨਾਂ ਨੂੰ ਗਾਂਧੀ ਪਰਿਵਾਰ ਦੇ ਵਿੱਚੋਂ ਜਿਹੜਾ ਦੀਦਾ ਜੀ ਉਸ ਰਾਬਰਟ ਵਾਡਰਾ ਦੀ ਘਰ ਵਾਲੀ ਨੂੰ ਲਿਆਉਣ ਨੂੰ ਫਿਰਦੇ ਨੇ ਜੀ, ਜਿਹੜਾ ਲੁੱਟ ਕੇ ਖਾ ਗਿਆ ਮੁਲਕ ਨੂੰ। ਜੀ ਜੀ ਮੇਰਾ ਖਿਆਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਵੀ ਸੂਕੜਾ ਜਿਹੜਾ ਜੀ ਉਹ ਸਾਫ਼ ਹੋਊਗਾ ਕਾਂਗਰਸ ਤੋਂ। ਕਾਂਗਰਸ ਉੱਠ ਸਕੂਗੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ। ਇਹ ਦੋ ਫੈਕਟਰ ਜਿਹੜੇ ਇੰਨਾ ਵੱਡੇ ਕੰਮ ਕੀਤੇ। ਇੱਕ ਤੀਜਾ ਫੈਕਟਰ ਜਿਹੜਾ ਜੀ ਉਹ ਇਹ ਕੰਮ ਕੀਤਾ, ਆਮ ਆਦਮੀ ਪਾਰਟੀ ਕੱਛੂ ਕੁੰਮੇ ਦੀ ਚਾਲ ਦੀ ਰਫ਼ਤਾਰ ਦੇ ਨਾਲ ਦੇਰ ਤੋਂ ਲੱਗੀ ਰਹੀ। ਉਹਨੇ ਸਿੱਧਾ ਰਾਬਤਾ ਜਿਹੜਾ ਸੀਗਾ ਬਣਾਇਆ ਆਮ ਲੋਕਾਂ ਦੇ ਨਾਲ, ਨੁੱਕੜ ਮੀਟਿੰਗਸ ਦੇ ਨਾਲ। ਉਹ ਹਰ ਘਰ ਤੱਕ ਪਹੁੰਚੀ। ਜਦੋਂ ਕਿ ਕਾਂਗਰਸ ਵਾਲਿਆਂ ਨੇ ਸੋਚਿਆ ਕਿ ਵੱਡੀਆਂ ਰੈਲੀਆਂ ਕਰਕੇ, ਰੋਡ ਸ਼ੋਅ ਕਰਕੇ ਅਸੀਂ ਲੋਕ ਨਾਲ ਜੋੜ ਲਵਾਂਗੇ, ਦਿੱਲੀ ਦੇ ਲੋਕ ਉਦੋਂ ਆਪਣਾ ਮਨ ਬਣਾ ਚੁੱਕੇ ਹੋਏ ਸੀਗੇ। ਜਦੋਂ ਜਿਹੜੀ ਹੈ ਜੀ ਇਹ ਬੇਦੀ ਜਿਹੜੀ ਹੈ ਜੀ ਉਹ ਚੋਣ ਮੈਦਾਨ ਦੇ ਵਿੱਚ ਲਿਆਂਦੀ ਗਈ ਆ, ਜਾਂ ਬੀਜੇਪੀ ਨੇ ਜਦੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ, ਉਦੋਂ ਤਾਂ ਦੋ ਵਾਰੀ ਜਿਹੜਾ ਸੀਗਾ ਜੀ ਉਹ ਆਮ ਆਦਮੀ ਪਾਰਟੀ ਵਾਲੇ ਫਿਰ ਚੁੱਕੇ ਹੋਏ ਸੀਗੇ। ਤੀਜਾ ਫੈਕਟਰ ਜਿਹੜਾ ਜੀ ਇਹ ਰਿਹਾ। ਚੌਥਾ ਫੈਕਟਰ ਸ਼ਾਇਦ ਜਿਹੜਾ ਘੱਟ ਅਜੇ ਗੌਲਿਆ ਗਿਆ ਜੀ, ਅਰਵਿੰਦ ਕੇਜਰੀਵਾਲ ਹੋਰਾਂ ਦਾ ਸਿਰੜੀ ਹੋਣਾ, ਉਸ ਬੰਦੇ ਦਾ ਇਮਾਨਦਾਰ ਹੋਣਾ। ਇਮਾਨਦਾਰੀ ਜਿਹੜੀ ਹੈ ਨਾ, ਅਸੀਂ ਕਹਿੰਦੇ ਹਾਂ ਅਕਸਰ ਕਿ ਇਮਾਨਦਾਰੀ ਫਲਦੀ ਨਹੀਂ ਗੀ, ਇਮਾਨਦਾਰੀ ਸਾਹਮਣੇ ਨਹੀਂ ਆਉਂਦੀ, ਪਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਜਿਹੜੀ, ਜੇ ਕਿਤੇ ਵੀ ਉਹ ਬੇਈਮਾਨ ਹੁੰਦਾ, ਕਿਸੇ ਜਗ੍ਹਾ ਵੀ ਬੇਈਮਾਨ ਹੁੰਦਾ, ਤਾਂ ਬੀਜੇਪੀ ਨੇ ਖਿਲਾਰ ਕੇ ਰੱਖ ਦੇਣਾ ਸੀਗਾ, ਜਿੰਨਾ ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਹੈਗਾ ਜੀ। ਸੋ ਇਹ ਦੇਖੋ ਉਸ ਬੰਦੇ ਦੀ ਭਲਵਾਨੀ ਤੇ ਉਹ ਜਿੱਤਣ ਤੋਂ ਬਾਅਦ ਫੋਨ ਕਰਕੇ ਜਿਹੜਾ ਅੰਨਾ ਹਜ਼ਾਰੇ ਨੂੰ ਫੋਨ ਕਰ ਰਿਹਾ ਜੀ, ਉਹਦਾ ਆਸ਼ੀਰਵਾਦ ਲੈ ਰਿਹਾ ਜੀ ਜੀ, ਜਿਹੜਾ ਕਿ ਅੰਨਾ ਹਜ਼ਾਰੇ ਉਹਦੇ ਖਿਲਾਫ ਵੀ ਬੋਲਦਾ ਰਿਹਾ। ਸੋ ਇਹ ਜਿਹੜੀਆਂ ਨਾ ਉਹਦਾ ਗਰਾਊਂਡ ਦੇ ਉੱਤੇ ਰਹਿਣਾ। ਔਰ ਜਿੱਤਣ ਤੋਂ ਫੌਰਨ ਬਾਅਦ ਜਿਹੜਾ ਉਹਨੇ ਬਿਆਨ ਦਿੱਤਾ, ਕਹਿੰਦਾ ਕਾਂਗਰਸ ਹੰਕਾਰੀ ਸੀ, ਉਹ ਹਾਰ ਗਈ, ਬੀਜੇਪੀ ਮੂਹਰੇ ਆ ਗਈ, ਬੀਜੇਪੀ ਹੰਕਾਰੀ ਗਈ, ਉਹ ਵੀ ਹਾਰ ਗਈ। ਉਹ ਕਹਿੰਦਾ ਆਪਣੀ ਪਾਰਟੀ ਨੂੰ ਉਹਨੇ ਮੈਸੇਜ ਦਿੱਤਾ ਕਿ ਜੇ ਤੁਸੀਂ ਹੰਕਾਰੇ ਗਏ ਤਾਂ ਇਹ ਲੋਕ ਤੁਹਾਨੂੰ ਵੀ ਲਿਆ ਕੇ ਸੜਕ ਦੇ ਉੱਤੇ ਜਿਹੜਾ ਦੀ ਉਹ ਸੁੱਟ ਦੇਣਗੇ। ਇਹ ਉਹਦੀ ਜਿਹੜੀ ਹੈ ਨਾ, ਲੋਕਾਂ ਨੂੰ ਆਮ ਬੰਦਾ ਜਿਹੜਾ ਉਹਦਾ ਹੋਣਾ, ਉਹ ਚੀਜ਼ ਪਸੰਦ ਆਈ। ਮੈਂ ਸਮਝਦਾ ਨਹੀਂ ਕਿ ਅਸੀਂ ਉਹਨਾਂ ਖੁਸ਼ਕਿਸਮਤ ਲੋਕਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਉਸ ਜੈਮ ਨੂੰ ਜਿਹੜਾ ਜੀ ਦੇਖਿਆ, ਔਰ ਖਾਸ ਤੌਰ ਦੇ ਉੱਤੇ ਏਡੀ ਵੱਡੀ ਤਬਦੀਲੀ ਜਿਹੜੀ ਆਉਂਦੀ ਦੇਖੀ ਆ, ਜਿਹੜੀ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ, ਬਿਨਾਂ ਡੰਡੇ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਲੋਕ ਜਿਹੜੇ ਜੀ ਉਹਦੇ ਪੈਰ ਨਿਕਲੇ ਪਿੱਛੇ। ਹੁਣ ਜ਼ਿੰਮੇਵਾਰੀ ਬਹੁਤ ਵੱਡੀ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਰ ਦੇ ਉੱਤੇ ਆਣ ਪਈ ਹੈ। ਇਸ ਗੱਲ ਦੀ ਉਮੀਦ ਹੈ ਕਿ ਉਹ ਇੱਕ ਬਹੁਤ ਚੰਗੇ ਐਡਮਿਨਿਸਟ੍ਰੇਟਰ ਸਾਬਤ ਹੋਣਗੇ ਜੀ। ਮੁੱਖ ਮੰਤਰੀ ਹੋਣ ਨਾ ਹੋਣ, ਇੱਕ ਬਹੁਤ ਵਧੀਆ ਐਡਮਿਨਿਸਟ੍ਰੇਟਰ ਜਿਹੜੇ ਸਾਬਤ ਹੋਣਗੇ। ਖਬਰਾਂ ਦੱਸ ਰਹੀਆਂ ਨੇ ਦਿੱਲੀ ਦੀ ਪੁਲਿਸ ਨੂੰ ਪਸੀਨੇ ਜਿਹੜੇ ਆ ਜੀ ਅਜੇ ਥੋੜੀ ਜਿਹੀ ਠੰਡ ਦੇ ਵਿੱਚ ਆਉਣੇ ਵੀ ਸ਼ੁਰੂ ਹੋ ਗਿਆ ਕਿ ਸਾਡੇ ਮਹੀਨੇ ਤਾਂ ਹੋ ਗਏ ਬੰਦ। ਜੀ ਬਿਲਕੁਲ ਜੀ, ਮਫਲਰ ਮੈਨ ਜਿਹੜਾ ਜੀ ਉਹ ਵਾਪਸ ਆ ਗਿਆ ਆ। ਤੇ ਇੱਕ ਗੱਲ ਜਿਹੜੀ ਆ ਹੋਰ ਇਸ ਦੇ ਵਿੱਚ ਜਿਹੜੀ ਪੁੱਛਣੀ ਚਾਹਾਂਗੇ, ਸ਼ੁਰੂ ਦੇ ਵਿੱਚ ਹੀ ਜਦੋਂ ਇਹਨਾਂ ਨੇ ਐਗਜ਼ਿਟ ਪੋਲ ਦੇਖੇ ਜਾਂ ਇਹਨਾਂ ਨੇ ਆਪਣੇ ਅੰਦਰੂਨੀ ਸਰਵੇਖਣ ਦੇਖੇ, ਜਦੋਂ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਭਾਜਪਾ ਇਸ ਵਾਰ ਅੱਗੇ ਨਹੀਂ ਆ ਸਕਦੀ, ਤਾਂ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਵੀ ਇਹ ਨਰਿੰਦਰ ਮੋਦੀ ਦੇ ਜਿਹੜਾ ਖਿਲਾਫ ਜੇ ਹੋਊਗਾ ਤੇ ਉਹ ਨਰਿੰਦਰ ਮੋਦੀ ਦੇ ਖਿਲਾਫ ਨਹੀਂ ਆ, ਭਾਜਪਾ ਦੀ ਜਿਹੜੀ ਕਾਰਜਸ਼ੈਲੀ ਉਸ ਦੇ ਖਿਲਾਫ ਨਹੀਂ ਆ। ਤੇ ਹਾਂ, ਹੁਣੇ ਜਿਹੜਾ ਬਾਦਲ ਸਾਹਿਬ ਦਾ ਜਿਹੜਾ ਬਿਆਨ ਆ ਉਹ ਵੀ ਉਹਨਾਂ ਨੇ ਕਹਿਤਾ ਵੀ ਇਸ ਦੇ ਵਿੱਚ ਨਰਿੰਦਰ ਮੋਦੀ ਦਾ ਕੋਈ ਕਸੂਰ ਨਹੀਂ ਆ। ਕਿਰਨ ਬੇਦੀ ਹੁਣਾਂ ਨੇ ਵੀ ਇਹ ਜਿਹੜੀ ਚੀਜ਼ ਕਹਿਤੀ ਵੀ ਨਰਿੰਦਰ ਮੋਦੀ ਦਾ ਕੋਈ ਕਸੂਰ ਨਹੀਂ ਆ। ਪਰ ਕਿਤੇ ਨਹੀਂ ਕਿਤੇ ਇਹ ਲੱਗ ਨਹੀਂ ਰਿਹਾ ਵੀ ਵਾਕਿਆ ਜਿਹੜਾ 10 ਲੱਖ ਦਾ ਸੂਟ ਪਾਉਣ ਵਾਲਾ ਬੰਦਾ ਆ ਉਸ ਦਾ ਇਹ ਕਸੂਰ ਜਾਪ ਰਿਹਾ। ਨਹੀਂ, ਜੇ ਤੁਸੀਂ ਜਿਹੜੀ ਕਿਰਨ ਬੇਦੀ ਆ ਉਹਦਾ ਬਿਆਨ ਸੁਣਿਆ ਜੀ, ਉਹ ਜਾਂਦੀ ਜਾਂਦੀ ਇੱਕ ਗੱਲ ਕਹਿ ਗਈ ਆ ਜਿਹੜੀ ਬੜੀ ਅਹਿਮ ਹੈ ਜੀ। ਉਹ ਕਹਿੰਦੀ ਹਾਰ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ ਜੀ ਜੀ। ਉਹ ਕਹਿੰਦੀ ਬੀਜੇਪੀ ਨੈਸ਼ਨਲ ਪਾਰਟੀ ਹੈ, ਬੀਜੇਪੀ ਸੋਚੇ ਇਹਦੇ ਵਾਸਤੇ ਜੀ ਜੀ ਕਿ ਮੇਰੀ ਹਾਰ ਕਿਉਂ ਹੋਈ ਹੈ, ਦਿੱਲੀ ਦੇ ਵਿੱਚ ਹਾਰ ਕਿਉਂ ਹੋਈ ਹੈ। ਭਾਵ ਕਿ ਭੱਜ ਗਈ ਉਹ ਵੀ ਇਸ ਗੱਲ ਤੋਂ, ਜਿਹੜੀ ਕੱਲ ਤੱਕ ਕਹਿੰਦੀ ਸੀਗੀ ਕਿ ਹਾਰ ਜਿੱਤ ਦੀ ਜ਼ਿੰਮੇਵਾਰੀ ਮੇਰੀ ਹੋ, ਉਹ ਵੀ ਕਹਿ ਗਈ ਉਹਦੇ ਉੱਤੇ। ਇਹ ਕਿਹਾ ਜਾ ਰਿਹਾ ਕਿ ਅਮਿਤ ਸ਼ਾਹ ਨੇ ਜਿਹੜੇ 7 ਮੈਂਬਰ ਪਾਰਲੀਮੈਂਟ ਨੇ ਦਿੱਲੀ ਦੇ, ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਸੱਦ ਲਈ ਹੈ। ਸਤੀਸ਼ ਉਪਾਧਿਆਏ ਦਾ ਅਸਤੀਫਾ ਜਿਹੜਾ ਉਹ ਮੰਗ ਲਿਆ ਗਿਆ ਜੀ ਜੀ। ਜਿਹੜੀ ਬੀਜੇਪੀ ਦੇ ਅੰਦਰ ਹੁਣ ਖਲਾਰਾ ਪੈਣਾ ਨਾ ਜੀ, ਉਹ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਦੇ ਦੌਰਾਨ। ਉਹ ਬੀਜੇਪੀ ਦਾ ਹਸ਼ਰ ਜਿਹੜਾ ਜੀ ਉਹ ਕੀ ਕਰਦਾ, ਅਮਿਤ ਸ਼ਾਹ ਨੂੰ ਅਜੇਤੂ ਜਿਹੜਾ ਕਿਹਾ ਜਾ ਰਿਹਾ ਸੀਗਾ, ਪਰ ਅਜੇਤੂ ਜਿਹੜਾ ਬੰਦਾ ਸੀਗਾ ਜੀ ਉਹਨੂੰ ਐਸਾ ਮਿੱਟੀ ਦੇ ਵਿੱਚ ਰੋਲਿਆ ਕਿ ਉਹਨੂੰ ਸ਼ਾਇਦ ਹੋਸ਼ ਆਉਂਦਿਆਂ ਹੀ ਹੁਣ ਮਹੀਨੇ ਲੱਗ ਜਾਣ ਜੀ। ਜੀ ਜੀ ਬਿਲਕੁਲ। ਤੇ ਨਾਲ ਦੇ ਨਾਲ ਇਹ ਜਿਹੜੀ ਇਸ ਟਾਈਮ ਚਰਚਾ ਚੱਲ ਰਹੀ ਹੈ ਵੀ ਦਿੱਲੀ 'ਚ ਝਾੜੂ ਦੀ ਕੀਮਤ 200 ਰੁਪਏ ਦੀ ਹੋ ਗਈ। ਇਹ ਝਾੜੂ ਦੀ ਤਾਂ ਕੀਮਤ ਹੀ ਕੋਈ ਨਹੀਂ ਰਹੀ ਜੀ ਅੱਜ। ਇਹ ਤਾਂ ਬੇਸ਼ਕੀਮਤੀ ਜਿਹੜੀ ਇਹਨਾਂ ਦੀ ਉਹ ਚੀਜ਼ ਹੋ ਗਈ, ਕਿਉਂਕਿ ਅਜੇ ਤੱਕ ਤਾਂ ਝਾੜੂ ਨੂੰ ਇਹੀ ਸਮਝਿਆ ਜਾਂਦਾ ਸੀ ਇਹਨੂੰ ਮਾੜਾ ਪਾਸੇ ਰੱਖੋ ਮਾਂਜਾ,
ਇਹਨੂੰ ਜਿਹੜਾ ਸਾਈਡ ਦੇ ਉੱਤੇ ਕਰਕੇ ਰੱਖੋ। ਹੁਣ ਲੋਕ ਰਿਸਪੈਕਟ ਦੇ ਨਾਲ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਝਾੜੂ ਫੜੀ ਫਿਰਦੇ ਨੇ ਜੀ। ਬਿਲਕੁਲ ਝਾੜੂ ਇਸ ਵੇਲੇ ਦਿੱਲੀ ਦੀਆਂ ਦੁਕਾਨਾਂ ਦੇ ਉੱਤੋਂ ਲੱਭ ਨਹੀਂ ਰਿਹਾ ਜੀ, ਕਿਸੇ ਵੀ ਕੀਮਤ ਦੇ ਉੱਤੇ ਨਹੀਂ ਲੱਭ ਰਿਹਾ ਜੀ। ਜੀ ਤੇ ਤੁਸੀਂ ਇਸ ਜਿੱਤ ਦੇ ਵਿੱਚ ਬਾਹਰਲੇ ਮੀਡੀਆ ਦਾ, ਸੋਸ਼ਲ ਮੀਡੀਆ ਦਾ ਕਿੰਨਾ ਕੁ ਰੋਲ ਸਮਝਦੇ ਹੋ? ਬਹੁਤ ਵੱਡਾ ਜੀ, ਬਹੁਤ ਵੱਡਾ। ਜਿਹੜੇ ਬਾਹਰਲੇ ਮੁਲਕਾਂ ਤੋਂ ਚੱਲਦੇ ਰੇਡੀਓਜ਼ ਨੇ ਸਾਰੇ ਨਹੀਂ, ਕੁਛ ਇੱਕ ਜਿਹੜੇ ਅਸੂਲਾਂ ਦੇ ਉੱਤੇ ਚੱਲਦੇ ਨੇ ਜੀ, ਜਿਹੜੇ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਦੇ। ਰੇਡੀਓ ਤਾਂ ਉਹ ਵੀ ਹੈਗੇ ਨੇ ਨਾ ਜੀ ਜਿਹੜੇ ਚਾਪਲੂਸੀ ਕਰਦੇ ਨੇ ਵੀ ਜਦੋਂ ਅਸੀਂ ਇੱਥੇ ਆਵਾਂਗੇ ਤੇ ਸਾਨੂੰ ਆਇਆਂ ਨੂੰ ਕੋਈ 4 ਸਿਪਾਹੀ ਮਿਲ ਜਾਣ ਨਾਲ ਜਿਹੜਾ ਜੀ ਘੁੰਮਣ ਫਿਰਨ ਦੇ ਵਾਸਤੇ, ਸਿਕਿਉਰਿਟੀ ਲੈਣ ਦੇ। ਮੈਂ ਉਹਨਾਂ ਰੇਡੀਓਜ਼ ਦੀ ਗੱਲ ਨਹੀਂ ਕਰ ਰਿਹਾ, ਅਸੂਲਾਂ ਵਾਲੇ ਜਿਹੜੇ ਆਪਣੇ ਪ੍ਰਿੰਸੀਪਲ ਦੇ ਉੱਤੇ ਖੜੇ ਨੇ, ਜਿਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਤਾਂ ਉਹ ਝੱਲਦੇ ਨੇ। ਸਾਡੇ ਵਰਗਿਆਂ ਨੂੰ ਜਿਨ੍ਹਾਂ ਨੂੰ ਕਈ ਵਾਰੀ ਫੈਮਿਲੀ ਦੇ ਉੱਤੇ ਵੀ ਚਿੱਕੜ ਸੁੱਟਦੇ ਨੇ ਜੀ, ਜਿਹੜੇ ਆਪਣੇ ਸੁਨੇਹਾ ਦੇ ਰੂਪ ਦੇ ਵਿੱਚ, ਚਾਹੇ ਫੇਸਬੁੱਕ ਤੇ ਹੋਵੇ ਚਾਹੇ ਉਂਝ ਹੋਵੇ, ਉਹ ਵੀ ਝੱਲਣੇ ਪੈਂਦੇ ਨੇ ਜੀ। ਉਦੋਂ ਲੱਗਦਾ ਹੁੰਦਾ ਕਿ ਕਿਸ ਪਾਸੇ ਵੱਲ ਨੂੰ ਤੁਰ ਰਹੇ ਹੋ, ਪਰ ਫਿਰ ਵੀ ਜਿਹੜੇ ਲੋਕ ਆਪਣੀ ਨੱਕ ਦੀ ਸਿਹਤ ਤੇ ਸੱਚਾਈ ਦੇ ਉੱਤੇ ਪਹਿਰਾ ਦਿੰਦੇ ਤੁਰ ਰਹੇ ਨੇ ਰੇਡੀਓ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਫੇਸਬੁੱਕ ਦਾ ਬਹੁਤ ਵੱਡਾ ਰੋਲ ਹੈ, ਟਵਿੱਟਰ ਦਾ ਬਹੁਤ ਵੱਡਾ ਰੋਲ ਹੈ। NRIs ਜਿਹੜੇ ਬਾਹਰ ਬੈਠੇ ਨੇ, ਇਹਦੇ ਵਿੱਚ NRIs ਦੇ ਵਿੱਚ ਜੇ ਮੈਂ ਇਹ ਕਹੂੰਗਾ ਕਿ ਜੇ ਬਹੁਤ ਵੱਡਾ ਰੋਲ ਉਹਨਾਂ ਦਾ ਹੈ ਤਾਂ ਉਹਨਾਂ ਟੋਟਲ NRIs ਦੇ ਵਿੱਚੋਂ ਸਭ ਤੋਂ ਵੱਡਾ ਰੋਲ ਜਿਹੜਾ ਜੀ ਉਹ ਪੰਜਾਬੀਆਂ ਦਾ ਹੈ। ਕਿਉਂਕਿ ਜਿਹੜੇ ਪੰਜਾਬੀ ਬੈਠੇ ਹੋਏ ਨੇ, ਜਿਹੜੇ ਪੰਜਾਬੀ NRIs ਨੇ, ਉਹਨਾਂ ਨੂੰ ਇਹੀ ਦਿਸਦਾ ਸੀਗਾ ਕਿ ਜੇ ਦਿੱਲੀ ਦੇ ਵਿੱਚ ਬਦਲਾਅ ਆ ਗਿਆ ਤਾਂ ਸਾਡਾ ਜਿਹੜੇ ਪਿੰਗਲਾ ਪੰਜਾਬ ਇਹਦੇ ਵਿੱਚ ਕੋਈ ਤਬਦੀਲੀ ਆ ਸਕਦੀ ਹੈ। ਅਸੀਂ ਦਿੱਲੀ ਦੇ ਰੂਪ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਪੰਜਾਬ ਦੇ ਵਿੱਚ ਦੇਖ ਰਹੇ ਹਾਂ। ਔਰ ਜਿਹੜਾ ਅਗਲਾ ਨਿਸ਼ਾਨਾ ਨਾ ਜੀ, ਹੁਣ ਅਰਜਨ ਦੀ ਮੱਛੀ ਦੀ ਅੱਖ ਵਾਂਗੂ ਪੰਜਾਬ ਹੀ ਹੋਣਾ ਚਾਹੀਦਾ। ਕੁਝ ਲੋਕ ਕਹਿੰਦੇ ਨੇ ਨਿਗਮ ਦੀਆਂ ਚੋਣਾਂ ਕਿਉਂ ਛੱਡ ਦਿੱਤੀਆਂ ਗਈਆਂ, ਇਹ ਛੋਟੀਆਂ ਚੀਜ਼ਾਂ ਰਹਿ ਗਈਆਂ, ਇਹਦੇ ਉੱਤੇ ਨਾ ਜ਼ਿਆਦਾ ਉਲਝਣਾ, ਇਹਦੇ ਉੱਤੇ ਜ਼ਿਆਦਾ ਜਿਹੜੇ ਕਮੈਂਟਸ ਨੇ ਨਾ ਕਰਨੇ, ਨਿਸ਼ਾਨਾ ਜਿਹੜਾ ਵੱਡਾ ਰੱਖਣਾ। ਜੇ ਇੱਥੇ ਸਰਕਾਰ ਬਦਲ ਗਈ ਤਾਂ ਸਾਰਾ ਕੁਝ ਜਿਹੜਾ ਜੀ ਬਦਲ ਜਾਊਗਾ। ਨਿਗਮ ਚੋਣਾਂ ਤੋਂ ਕੀ ਲੈਣਾ? ਵੱਡਿਆ ਜਿਹੜਾ ਨਾ ਜੀ ਉਹ ਸੁਪਨਾ ਲੈਣਾ ਸ਼ੁਰੂ ਕਰੋ। ਪੰਜਾਬੀਓ ਜਿੱਥੇ ਜਿੱਥੇ ਬੈਠੇ ਹੋ, ਜਿਸ ਤਰੀਕੇ ਦਾ ਜ਼ੋਰ ਤੁਸੀਂ ਇਸੇ ਤਰੀਕੇ ਦਾ ਜ਼ੋਰ ਜਿਹੜਾ ਜੀ ਤੁਸੀਂ ਮਾਰਨਾ ਪੰਜਾਬ ਦੇ ਵਾਸਤੇ। ਆਪਾਂ ਪੰਜਾਬ ਨੂੰ ਬਚਾਉਣਾ ਹੈ। ਜੇ ਜਿਉਂਦੇ ਜੀ ਅਸੀਂ ਇਹ ਏਡੀ ਵੱਡੀ ਤਬਦੀਲੀ ਜਿਹੜੀ ਹੈ ਨਾ ਜੀ ਉਹ ਦੇਖ ਲਈ ਹੈ ਤੇ ਪਤਾ ਨਹੀਂ ਕਦੋਂ ਕਿਹਦੀ ਜਿਹੜੀ ਹੈ ਜੀ ਜ਼ਿੰਦਗੀ ਖਤਮ ਹੋ ਜਾਣੀ ਹੈ। ਉਦੋਂ ਪਹਿਲਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਨਸ਼ਾ ਫਰੀ, ਇੱਕ এনवायरमेंट ਚੰਗਾ ਜਿਹੜਾ ਜੀ ਕਿਤੇ ਪੰਜਾਬ ਸਿਰਜ ਕੇ ਦੇ ਜਾਈਏ। ਇਤਿਹਾਸ ਜਿਹੜਾ ਜੀ ਉਹ ਸਾਨੂੰ ਸ਼ਾਬਾਸ਼ੀ ਦੇਊਗਾ। ਨਹੀਂ ਤਾਂ ਦੂਜਾ ਪੱਖ ਇਹ ਵੀ ਆ, ਫਿਰ ਇਤਿਹਾਸ ਸਾਨੂੰ ਮਾਫ ਨਹੀਂ ਕਰੂਗਾ ਕਿ ਜਦੋਂ ਬਦਲਾਅ ਆ ਰਿਹਾ ਸੀ ਤੁਸੀਂ ਡੋਗਰਿਆਂ ਕਤਾਰ ਦੇ ਵਿੱਚ ਕਿਉਂ ਖੜੇ ਸੀ। ਜੀ ਬਿਲਕੁਲ ਜੀ, ਬਿਲਕੁਲ ਬੜੀ ਵੱਡੀ ਜਿਹੜੀ ਇਹ ਗੱਲ ਹੈਗੀ ਆ। ਅਤੇ ਨਾਲ ਹੀ ਆਪਾਂ ਜਿਹੜੀ ਗੱਲ ਕਰਦੇ ਆ ਜਿਹੜਾ ਸਿਰਸੇ ਵਾਲੇ ਦੀ, ਉਹਦਾ ਬਿੱਲਾ ਤਾਂ ਬਾਹਰ ਆ ਗਿਆ ਜਦ ਉਹਨੇ ਭਾਜਪਾ ਨੂੰ ਸਮਰਥਨ ਕੀਤਾ। 20 ਲੱਖ ਸਮਰਥਕ ਕਹਿੰਦਾ ਸੀ ਮੇਰੇ ਉੱਥੇ ਆ, ਸ਼ਰਧਾਲੂ ਆ, 10 ਲੱਖ ਤੋਂ ਵੱਧ ਵੋਟਰ ਆ। ਉਹਨਾਂ ਨੇ ਵੋਟ ਪਤਾ ਨਹੀਂ ਕਿਸ ਪਾਸੇ ਨੂੰ ਪਾਤੀ ਆ। ਇਸ ਦਾ ਕੀ ਹਸ਼ਰ ਹੋ ਸਕਦਾ ਅੱਗੇ? ਦੇਖੋ, ਦਿੱਲੀ ਦੀਆਂ ਜਿਹੜੀਆਂ ਚੋਣਾਂ ਨੇ ਨਾ ਜੀ, ਉਹਨੇ 2-3 ਗੱਲਾਂ ਬੜੀਆਂ ਅਹਿਮ ਜਿਹੜੀਆਂ ਦੀ ਉਹ ਕਰ ਦਿੱਤੀਆਂ। ਇਹਦੇ ਵਿੱਚ ਜਿਹੜੀ ਇੱਕ ਅਹਿਮ ਜਿਹੜੀ ਗੱਲ ਹੋ ਗਈ ਜੀ, ਬਿਨਾਂ ਸ਼ਰਾਬ ਤੋਂ ਪਾਰਟੀ ਜਿੱਤ ਗਈ, ਬਿਨਾਂ ਪੈਸੇ ਤੋਂ ਜਿਹੜੀ ਉਹ ਪਾਰਟੀ ਜਿੱਤ ਗਈ। ਜਿਹੜੇ ਡੇਰੇ ਵਾਲੇ ਨੇ ਜਿਹੜੀ ਵੋਟ ਦੀ ਗੱਲ ਕੀਤੀ, ਉਹ ਵੋਟ ਕਿੱਥੇ ਗਈ ਕਿਸੇ ਨੂੰ ਨਹੀਂ ਪਤਾ। ਡੇਰਾਵਾਦ ਦੀ ਇੱਕ ਕਿਸਮ ਦੇ ਨਾਲ ਖਤਮ ਹੋਣ ਵੱਲ ਨੂੰ ਇੱਕ ਸਟੈਪ ਦਿੱਲੀ ਨੇ ਲੈ ਲਿਆ ਜੀ। ਪੰਜਾਬ ਇਹਦੇ ਤੋਂ ਸਿੱਖਣਾ ਚਾਹੀਦਾ। ਜਿਹੜੀ ਸ਼ਾਹੀ ਇਮਾਮ ਨੇ ਅਪੀਲ ਕੀਤੀ ਸੀ, ਇਹ ਵੀ ਬਹੁਤ ਡਰਾਮੇ ਕਰਦੇ ਹਰ ਵਾਰੀ। ਆਮ ਆਦਮੀ ਪਾਰਟੀ ਨੇ ਉਹ ਅਪੀਲ ਜਿਹੜੀ ਸੀ ਨਕਾਰ ਦਿੱਤੀ। ਇਹ ਵੀ ਉਹਦੀ ਬਹੁਤ ਦੂਰ ਅੰਦੇਸ਼ੀ ਸੀਗੀ ਜੀ। ਜੇ ਕਿਤੇ ਇਸ ਪਾਸੇ ਵੱਲ ਨੂੰ ਤੁਰਦੀ ਤੇ ਕਹਾਣੀ ਹੋਰ ਹੁੰਦੀ। ਜੇ ਡੇਰਾਵਾਦ ਖਤਮ ਕਰਨਾ ਤਾਂ ਮੇਰਾ ਖਿਆਲ ਇਲੈਕਸ਼ਨ ਉਹਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਸਕਦੀਆਂ ਨੇ, ਜਿਵੇਂ ਦਿੱਲੀ ਨੇ ਕੀਤਾ। ਜੇ ਪੰਜਾਬ ਵਾਲੇ ਵੀ ਕਿਸੇ ਇਸੇ ਤਰੀਕੇ ਦੇ ਨਾਲ ਸਿਆਸੀ, ਹੁਣ ਆਮ ਆਦਮੀ ਪਾਰਟੀ ਕਿਸੇ ਡੇਰੇ 'ਚ ਨਹੀਂ ਗਈ, ਉਹਨਾਂ ਨੇ ਕਿਸੇ ਡੇਰੇ ਤੋਂ ਜਾ ਕੇ ਸਪੋਰਟ ਨਹੀਂ ਮੰਗੀ। ਡੇਰੇ ਵਾਲਾ ਧੱਕੇ ਨਾਲ ਹੀ ਸਪੋਰਟ ਜਿਹੜੀ ਹੈ ਜੀ ਉਹ ਦੇਈ ਜਾਂਦਾ। ਕਹਿੰਦਾ ਸੀ ਮੇਰੀ 12 ਲੱਖ ਵੋਟ ਆ, ਮੇਰੀ 18 ਲੱਖ ਵੋਟ ਆ। ਭੁਗਤ ਪਤਾ ਨਹੀਂ ਕਿੱਥੇ ਗਈ, ਕਿਹੜੀਆਂ ਸੀਟਾਂ ਦੇ ਉੱਤੇ ਦੀ ਭੁਗਤੀ। ਉੱਥੋਂ ਇਹ ਵੀ ਅੰਦਾਜ਼ਾ ਲਾਉਣਾ ਚਾਹੀਦਾ ਕਿ ਉਹਦੇ ਜਿਹੜੇ ਚੇਲੇ ਚਾਟੜੇ ਨੇ ਉਹ ਵੀ ਸੋਚਦੇ ਨਹੀਂ ਭਾਈ ਐਲਕੀ ਤਾਂ ਝਾੜੂ, ਤੂੰ ਆਪਣਾ ਰੱਖ ਆਪਣੀ ਜਿਹੜੀ ਸੁਜੈਸ਼ਨ ਆਪਣੇ ਕੋਲੇ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਬੜਾ ਅਹਿਮ ਰੋਲ ਜਿਹੜਾ ਜੀ ਉਹ ਨਿਭਾਉਣਾ। ਇਹ ਚੀਜ਼ਾਂ ਤੁਹਾਡੇ ਵਰਗੇ ਜਿਹੜੇ ਲੋਕ ਬੈਠੇ ਨੇ ਜੀ ਮੀਡੀਆ ਦੇ ਵਿੱਚ ਚੰਗੇ, ਉਹਨਾਂ ਦੀ ਇਹ ਡਿਊਟੀ ਬਣਦੀ ਹੈ ਇਹਨੂੰ ਵੱਧ ਤੋਂ ਵੱਧ ਉਭਾਰਿਆ ਜਾਵੇ ਇਸ ਚੀਜ਼ ਨੂੰ ਕਿ ਡੇਰੇ ਵਾਲੇ ਦੀਆਂ ਵੋਟਾਂ ਤੋਂ ਬਿਨਾਂ ਵੀ ਹੁੰਝਾ ਫੇਰਿਆ ਜਾ ਸਕਦਾ ਜੀ। ਜੀ ਬਿਲਕੁਲ ਜੀ, ਬੜੀ ਅਹਿਮ ਜਿਹੜੀ ਆ ਤੁਸੀਂ ਇਹ ਗੱਲ ਆਖੀ ਆ ਵੀ ਇਹਨਾਂ ਦੀਆਂ ਇਹਨਾਂ ਦੇ ਸਮਰਥਨਾਂ ਤੋਂ ਬਗੈਰ ਵੀ ਜਿਹੜਾ ਇੱਥੇ ਹੁੰਜਾ ਫੇਰਿਆ ਜਾ ਸਕਦਾ ਆ। ਤੇ ਬਹੁਤ ਬਹੁਤ ਬਲਤੇਜ ਪੰਧੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।
ਤੁਸੀਂ ਆ ਕੇ ਜੁੜੇ। ਤੇ ਇੱਕ ਵਾਰੀ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਫੇਰ ਦੱਸਦੇ ਜਾਈਏ ਵੀ 3 ਸੀਟਾਂ ਜਿਹੜੀਆਂ ਭਾਜਪਾ ਦੇ ਜਿਹੜੇ ਜੀ ਉਹਦੇ ਵੱਲ ਜਾ ਰਹੀਆਂ, 67 ਸੀਟਾਂ ਆਮ ਆਦਮੀ ਪਾਰਟੀ ਦੇ ਵੱਲ ਜਾ ਰਹੀਆਂ। ਕਾਂਗਰਸ ਨੇ ਖਾਤਾ ਨਹੀਂ ਖੋਲ੍ਹਿਆ ਤੇ ਹੋਰ ਵੀ ਕਿਸੇ ਪਾਰਟੀ ਨੂੰ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਆ, ਉਹਨਾਂ ਨੂੰ ਕੋਈ ਵੀ ਸੀਟ ਜਿਹੜੀ ਆ ਉਹ ਨਹੀਂ ਮਿਲੀ। ਤੇ ਬਹੁਤ ਬਹੁਤ ਤੁਹਾਡਾ ਬਲਤੇਜ ਪੰਨੂ ਜੀ ਅਸੀਂ ਧੰਨਵਾਦ ਕਰਦੇ ਹਾਂ। ਮਿਹਰਬਾਨੀ ਜੀ, ਥੈਂਕ ਯੂ ਜੀ। ਔਰ ਜਿੰਨੇ ਵੀ ਲੋਕ ਸੁਣ ਰਹੇ ਨੇ ਜੀ, ਜਿੱਥੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਮੈਨੂੰ ਪਤਾ ਦੁਨੀਆ ਦੇ ਬਹੁਤ ਮੁਲਕਾਂ ਦੇ ਵਿੱਚ ਸੁਣ ਰਹੇ ਹੋ, ਇਨਸਾਫ ਪਸੰਦ ਲੋਕ ਜਿਹੜੇ ਨੇ ਜੀ, ਉਹਨਾਂ ਸਾਰਿਆਂ ਨੂੰ ਕਿਸੇ ਵੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਢੇਰ ਸਾਰੀਆਂ ਵਧਾਈਆਂ ਜੀ। ਔਰ ਮੇਰਾ ਖਿਆਲ ਜਿਹੜੀ ਆਸ ਹੈ ਨਾ, ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਆਸ ਮਰਨ ਨਹੀਂ ਦੇਣੀ ਚਾਹੀਦੀ। ਅਸੀਂ ਆਸ਼ਾਵਾਦੀ ਲੋਕ ਹਾਂ ਤੇ ਸਾਡੀਆਂ ਆਸ਼ਾਵਾਂ ਜਿਹੜੀਆਂ ਨੇ ਨਾ ਜੀ, ਉਹਨਾਂ ਨੂੰ ਅੱਜ ਬੂਰ ਪਿਆ। ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਸ ਜਿੱਤ ਦੇ ਉੱਤੇ ਬਹੁਤ ਬਹੁਤ ਵਧਾਈ ਜੀ। ਧੰਨਵਾਦ।